ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ, ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ